ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ ਅਮਰਜੀਤ ਨਾਗੀ ਜੀ, ਜੋ ਕਿ ਹਮੇਸ਼ਾ ਸੋਮਵਾਰ ਨੂੰ ਸਾਡੇ ਨਾਲ ਵਿਸ਼ਿਆਂ ਦੇ ਉੱਤੇ ਚਰਚਾ ਕਰਦੇ ਨੇ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਅਮਰਜੀਤ ਨਾਗੀ ਜੀ, ਬਹੁਤ-ਬਹੁਤ ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਹਰਜਿੰਦ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਤੇ। ਤੇ ਹੋਰ ਬ੍ਰਿਸਬਨ ਦੇ ਕੀ ਹਾਲ ਚਾਲ ਨੇ ਜੀ? ਬ੍ਰਿਸਬਨ ਬੱਦਲ ਛਾਏ ਆ ਜੀ, ਕਾਲੀਆਂ ਘਟਾਵਾਂ ਤੇ ਬਾਰਿਸ਼ ਹੋ ਰਹੀ ਹੈ ਜੀ ਅੱਜ ਸਵੇਰ ਦੀ। ਤੁਸੀਂ ਦੱਸੋ ਸਿਡਨੀ ਦੇ ਕਿੱਦਾਂ ਦੇ ਵੈਦਰ ਨੇ? ਸਿਡਨੀ ਦੇਖੋ ਜੀ, ਵੀਕਐਂਡ ਤੇ ਵੀਕ ਡੇਜ਼ ਤੇ ਬੜੇ ਸੋਹਣੇ ਨਿਕਲੇ ਨੇ ਤੇ ਵੈਦਰ ਬੜਾ ਚੰਗਾ ਰਿਹਾ, ਸਨੀ ਸੀ, ਲੋਕੀ ਜਾਂਦੇ ਆਂਦੇ ਰਹੇ, ਬਾਹਰ ਘੁੰਮਦੇ ਫਿਰਦੇ ਰਹੇ। ਲੇਕਿਨ ਜੀ। ਵੀਕਐਂਡ 'ਚ ਜਰਾ ਕਲਾਉਡੀ ਜਿਹਾ ਰਿਹਾ, ਲੇਕਿਨ ਕੋਈ ਖੁੱਲ ਕੇ ਬਾਰਿਸ਼ ਨਹੀਂ ਹੋਈ। ਉਹ ਜਿਹੜੀ ਹੈ ਨਾ, ਬੜੀ ਅਨੋਇੰਗ ਜੀ ਕਿਣਮਿਣ ਜੀ ਹੁੰਦੀ ਰਹਿੰਦੀ ਹੈ ਨਾ। ਬੰਦਾ ਘਰ ਬੈਠਣ ਨੂੰ ਵੀ ਜੀ ਨਹੀਂ ਕਰਦਾ, ਬਾਹਰ ਨਿਕਲਣ ਨੂੰ ਵੀ। ਤੇ ਉਹ ਰਿਹਾ ਵੈਦਰ, ਪਰ ਬਾਕੀ ਸਭ ਠੀਕ ਠਾਕ ਹੈ। ਚਲੋ ਵਧੀਆ ਜੀ, ਬੜੀ ਖੁਸ਼ੀ ਦੀ ਗੱਲ ਹੈ ਨਾਗੀ ਸਾਹਿਬ। ਕਈ ਚਿਰਾਂ ਤੋਂ ਜਦੋਂ ਲੋਕ ਉਮੀਦ ਕਰ ਰਹੇ ਸਨ ਵੀਜ਼ਿਆਂ ਬਾਰੇ ਕਿ ਕਦੋਂ ਖੁੱਲਣਗੇ ਬਾਰਡਰ, ਕਦੋਂ ਖੁੱਲਣਗੇ ਸਿਡਨੀ ਦੇ ਜਾਂ ਆਸਟ੍ਰੇਲੀਆ ਦੇ ਬਾਰਡਰ ਕਦੋਂ ਖੁੱਲਣਗੇ, ਲੋਕ ਕਦੋਂ ਆ ਪਾਉਣਗੇ। ਅਨਾਉਂਸ ਹੋ ਗਈਆਂ ਜੀ ਡੇਟਾਂ, ਖਾਸ ਕਰਕੇ ਜਿਨ੍ਹਾਂ ਦਾ ਮੁੱਦਾ ਬਣਦਾ ਸੀ ਜੀ। ਜਦੋਂ ਵੀ ਆਪਾਂ ਗੱਲ ਕਰਦੇ ਸੀ ਤਾਂ ਚਿੰਤਾ ਦਾ ਵਿਸ਼ਾ ਹੀ ਹੁੰਦਾ ਸੀ ਸਟੂਡੈਂਟ ਤੇ ਆਰਜ਼ੀ ਵਿਸ਼ੇ ਵੀਜ਼ਾ ਵਾਲੇ, ਜਿਨ੍ਹਾਂ ਕੋਲ ਅਸਥਾਈ ਵੀਜ਼ੇ ਹੈਗੇ ਨੇ, ਕਿ ਕਦੋਂ ਆ ਪਾਉਣਗੇ। ਵਿਚਾਰੇ ਰਾਹਾਂ ਤੱਕਦੇ ਸੀ, ਫੀਸਾਂ ਭਰਦੇ ਸੀ, ਕਈਆਂ ਦੀਆਂ ਯੂਨੀਵਰਸਿਟੀ ਦੇ ਵਿੱਚੋਂ ਨਾਮ ਵੀ ਕਟਵਾ ਚੁੱਕੇ ਸਨ ਕਿ ਉਹ ਉਮੀਦ ਹਾਰ ਗਏ ਸਨ, ਕਿਉਂਕਿ 2 ਸਾਲ ਦਾ ਅਰਸਾ ਬਹੁਤ ਵੱਡਾ ਹੁੰਦਾ ਜੀ। ਸੋ ਅੱਜ ਜਾ ਕੇ ਉਹ ਅਨਾਉਂਸ ਹੋ ਗਈ ਹੈ ਜੀ, ਡੇਟ 1 ਦਸੰਬਰ ਦੇ ਦਿੱਤੀ ਆ। ਸਾਰੇ ਲੋਕਾਂ ਲਈ ਵਧਾਈ ਦੀ ਗੱਲ ਹੈ ਜੀ, ਖੁਸ਼ੀ ਦੀ ਗੱਲ ਹੈ। ਹੋਰ ਦੱਸੋ ਜੀ, ਇਸ ਬਾਰੇ ਚਰਚਾ ਕਰੋ ਜੀ। ਹਾਂ ਨਹੀਂ, ਬਿਲਕੁਲ ਜੀ, ਇਹ ਬੜੀ ਖੁਸ਼ੀ ਦੀ ਗੱਲ ਹੈ। ਇਹ ਅੱਜ ਦੀ ਅਨਾਉਂਸਮੈਂਟ ਹੈ। ਜਿਹੜੇ ਸਾਡੇ ਸਕਾਟ ਮੋਰਿਸਨ ਨੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਅਨਾਉਂਸ ਕੀਤਾ ਵੀ ਉਹਨੇ ਲਿਸਟ ਇੱਕ ਕੱਢੀ ਹੈ ਵੀ ਜਿਹੜੇ ਵੀਜ਼ਾ ਕਲਾਸਿਸ ਨੇ ਉਹ ਉਹਨਾਂ ਨੂੰ ਅਲਾਉ ਕਰਤਾ ਜਾਏਗਾ 1 ਦਸੰਬਰ ਤੋਂ। ਇਹ ਪਹਿਲਾਂ ਉਹਨਾਂ ਨੇ ਦਸੰਬਰ ਦੇ ਐਂਡ 'ਚ ਕਿਹਾ ਸੀ, ਫਿਰ ਦਸੰਬਰ ਦੇ ਮਿਡਲ 'ਚ ਆ ਗਿਆ, ਹੁਣ ਦਸੰਬਰ ਦੇ ਸ਼ੁਰੂ 'ਚ ਆ ਗਿਆ, ਜੋ ਕਿ ਬੜੀ ਚੰਗੀ ਖਬਰ ਹੈ। ਤੇ ਵੀਜ਼ਾ ਉਹਨਾਂ ਨੇ ਅਨਾਉਂਸ ਕੀਤੇ ਨੇ: ਸਟੂਡੈਂਟ ਵੀਜ਼ਾ, ਸਕਿਲਡ ਵਰਕਰ ਵੀਜ਼ਾ, ਰਿਫਿਊਜੀ ਵੀਜ਼ਾ, ਟੈਂਪਰਰੀ ਵੀਜ਼ਾਸ, ਹਿਊਮੈਨਿਟੇਰੀਅਨ ਵੀਜ਼ਾਸ। ਇਹ ਸਾਰੇ ਜਿਹੜੇ ਨੇ ਇਹ 1 ਦਸੰਬਰ ਤੋਂ ਬਾਅਦ they will be allowed to enter Australia। ਤੇ ਉਹ ਐਕਸਪੈਕਟ ਕਰਨੇ ਕਿ 2 ਲੱਖ ਦੇ ਕਰੀਬ ਇਹ ਟੋਟਲ ਇਨਟੇਕ ਜਿਹੜੀ ਹੈ ਮਾਈਗ੍ਰੇਸ਼ਨ ਦੀ, ਇਹ ਅਗਲੇ 1-2 ਮਹੀਨੇ ਦੇ ਅੰਦਰ ਹੋਏਗੀ। ਤੇ ਇਹਦੇ ਨਾਲ ਹੀ ਫਲਾਈਟਸ ਵੀ ਥੋੜ੍ਹੀਆਂ ਠੀਕ ਖੁੱਲ ਗਈਆਂ ਨੇ ਤੇ ਦਸੰਬਰ ਤੋਂ, ਮਿਡ ਦਸੰਬਰ ਤੋਂ ਬਿਲਕੁਲ ਇੰਡੀਆ ਤੋਂ ਵੀ ਡਾਇਰੈਕਟ ਫਲਾਈਟ ਖੁੱਲ ਜਾਣੀ ਹੈ। ਤੇ ਅਸੀਂ ਉਮੀਦ ਕਰਦੇ ਹਾਂ ਵੀ ਬਹੁਤ ਲੋਕ ਹੁਣ ਆਸਟ੍ਰੇਲੀਆ ਵੱਲ ਨੂੰ ਰੁਖ ਕਰਨਗੇ ਆਪਣਾ। ਤੇ ਜੌਬ ਪੁਆਇੰਟ ਆਫ ਵਿਊ ਨਾਲ ਵੀ ਚੰਗੀ ਨਿਊਜ਼ ਹੈਗੀ ਹੈ। ਇਹਨਾਂ ਨੇ ਅਨਾਉਂਸ ਕੀਤਾ ਵੀ 2,80,000 ਦੇ ਕਰੀਬ ਦਾ ਨੰਬਰ ਉਹਨਾਂ ਨੇ ਦਿੱਤਾ ਕਿ 2,80,000 ਜੌਬਸ ਕ੍ਰਿਸਮਸ ਤੱਕ ਇੱਥੇ ਹੋਣਗੀਆਂ ਅਵੇਲੇਬਲ। ਤੇ ਉਹਨਾਂ ਦੇ ਬਾਰੇ ਫਿਰ ਅਸੀਂ ਫਿਊਚਰ ਪ੍ਰੋਗਰਾਮ 'ਚ ਕਿਸੇ ਵੇਲੇ ਡਿਸਕਸ ਕਰ ਲਾਂਗੇ ਵੀ ਕਿਹੜੇ ਏਰੀਆ 'ਚ ਨੇ, ਕਿੱਥੇ ਲੋਕੀ ਐਕਸਪੈਕਟ ਕਰ ਸਕਦੇ ਨੇ। ਪਰ ਚਾਰੋਂ ਪਾਸੇ ਚੰਗੀ ਨਿਊਜ਼ ਹੈ ਜੀ, ਵਿਚ ਇਜ਼ ਵੈਰੀ ਗੁੱਡ ਜੀ। ਬਹੁਤ ਹੀ ਵਧੀਆ। ਤੇ ਨਾਲ ਹੀ ਨਾਗੀ ਸਾਹਿਬ, ਵਿਰੋਧ ਹੋ ਰਿਹਾ ਜੀ ਵੈਕਸੀਨੇਸ਼ਨ ਨੂੰ ਲੈ ਕੇ। ਇੱਕ ਜਿਹੜੀ ਰਿਸਰਚ ਬਾਹਰ ਨਿਕਲੀ ਆ ਉਹ ਇਹ ਹੈ ਕਿ ਫਾਈਜ਼ਰ ਜਿਹੜੀ ਹੈਗੀ ਆ ਸਿਰਫ 6 ਮਹੀਨੇ ਤੱਕ ਹੀ ਅਸਰ ਕਰਦੀ ਹੈ, ਉਸ ਤੋਂ ਬਾਅਦ ਉਹਦਾ ਅਸਰ ਖਤਮ ਹੋ ਜਾਂਦਾ ਹੈ। ਸੋ ਇਸ ਸਾਰੀ ਵੈਕਸੀਨੇਸ਼ਨ ਨੂੰ ਲੈ ਕੇ ਪੂਰੇ ਆਸਟ੍ਰੇਲੀਆ ਦੇ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਮੁਜ਼ਾਹਰੇ ਕੀਤੇ ਗਏ, ਪ੍ਰਦਰਸ਼ਨ ਕੀਤੇ ਗਏ ਕਿ ਜਿਹੜੀ ਕਰੋਨਾ ਵੈਕਸੀਨ ਲਾਜ਼ਮੀ ਕੀਤੀ ਗਈ ਹੈ, ਇਹ ਲਾਜ਼ਮੀ ਨਹੀਂ ਹੋਣੀ ਚਾਹੀਦੀ, ਇੰਡੀਵਿਜੂਅਲੀ ਚੁਆਇਸ ਹੋਣੀ ਚਾਹੀਦੀ ਆ। ਹਾਂਜੀ, ਇਹਦੇ ਕਾਫੀ ਦੇਰ ਤੋਂ ਇਹ ਅਗੇਂਸਟ ਐਜੀਟੇਸ਼ਨ ਹੋ ਰਿਹਾ, ਪਿਛਲੇ ਮਹੀਨੇ ਹੋ ਗਿਆ, 2 ਮਹੀਨੇ ਹੋ ਗਏ ਨੇ ਹੁਣ। ਉਹਨਾਂ ਦਾ ਕਹਿਣਾ ਹੈ ਕਿ ਇਹਨੂੰ ਲੀਗਲੀ ਮੈਂਡੇਟਰੀ ਨਹੀਂ ਹੋਣਾ ਚਾਹੀਦਾ, ਮਤਲਬ ਮੈਂਡੇਟਰੀ ਨਹੀਂ ਹੋਣਾ ਚਾਹੀਦਾ ਕਿ ਲੀਗਲੀ ਹਰ ਕਿਸੇ ਨੂੰ ਲਵਾਉਣਾ ਹੀ ਹੈ। ਕਿਉਂਕਿ ਅਗਰ ਇਹਨੂੰ ਲੀਗਲੀ ਕੰਪਲਸਰੀ ਕਰਤਾ ਜਾਂਦਾ ਹੈ ਤੇ ਅਗਰ ਜਿਹੜੇ ਲੋਕੀ ਨਹੀਂ ਲਵਾਉਣਾ ਚਾਹੁੰਦੇ ਉਹ ਫਿਰ ਦੇ ਆਰ ਬ੍ਰੇਕਿੰਗ ਦਾ ਲਾਅ। ਉਹਨਾਂ ਨੂੰ ਕੈਦ ਵੀ ਹੋ ਸਕਦੀ ਹੈ, ਉਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਹੈ, ਉਹਨਾਂ ਦੀ ਨੌਕਰੀ ਵੀ ਜਾ ਸਕਦੀ ਹੈ ਤੇ ਹੋਰ ਸਾਰੇ ਉਹਨਾਂ ਨਾਲ ਜਿਹੜੇ ਪਨਿਸ਼ਮੈਂਟ ਵੀ ਉਹਨਾਂ ਨੂੰ ਮਿਲ ਸਕਦੀ ਹੈ। ਤੇ ਉਹਨਾਂ ਨੇ ਇਹ ਕਿਹਾ ਕਿ ਇਹਨੂੰ ਵੋਲੰਟਰੀ ਰੱਖੋ। ਕੁਛ ਇੱਕ ਏਰੀਆਜ਼ ਨੇ ਜਿੱਥੇ, ਜਿਸ ਤਰ੍ਹਾਂ ਕਿ ਹੈਲਥ ਕੇਅਰ ਹੈ, ਉੱਥੇ ਇਹ ਮੈਂਡੇਟਰੀ ਹੈ। ਟੀਚਿੰਗ ਹੈ, ਐਜੂਕੇਸ਼ਨ ਸੈਕਟਰ, ਉੱਥੇ ਤੁਸੀਂ ਚੁੱਕੀ ਬੱਚਿਆਂ ਦੇ ਨਾਲ ਡੀਲ ਕਰਨਾ, ਉੱਥੇ ਮੈਂਡੇਟਰੀ ਹੈ। ਤੇ ਟਰੈਵਲ ਕਰਨਾ, ਆਉਣਾ ਹੈ ਜਾਣਾ ਹੈ, ਉੱਥੇ ਮੈਂਡੇਟਰੀ ਹੈ। ਲੇਕਿਨ ਅਗਰ ਇਹ ਤੁਸੀਂ ਐਕਟੀਵਿਟੀਜ਼ ਨਹੀਂ ਕਰ ਰਹੇ ਤੇ ਤੁਹਾਨੂੰ ਇਹ ਮੈਂਡੇਟਰੀ ਨਹੀਂ ਹੋਣੀ ਚਾਹੀਦੀ ਹੈ, ਤੁਹਾਡੀ ਆਪਣੀ ਚੋਇਸ ਦੇ ਉਤਰਨਾ ਚਾਹੀਦਾ। ਕਿਉਂਕਿ ਇਹ ਸਾਰੀ ਜਿਹੜੀ ਵੈਕਸੀਨ ਹੈ ਨਾ, ਤੁਸੀਂ ਠੀਕ ਕਹਿ ਰਹੇ ਹੋ, ਇਹ ਬੜੀ ਨਵੀਂ ਰਿਸਰਚ ਹੈ, ਹਾਲੇ 1-2 ਸਾਲ ਇਹਦੇ ਤੇ ਰਿਸਰਚ ਹੋਈ ਹੈ, ਇਹਦੇ ਪੂਰੇ ਰਿਜ਼ਲਟ ਹਾਲੇ ਸਾਹਮਣੇ ਆਉਣ 'ਚ ਟਾਈਮ ਲੱਗਦਾ। ਤੇ ਡਾਕਟਰਸ ਵੀ ਨੇ, ਜਿਹੜੇ ਮੈਡੀਕਲ ਕਮਿਊਨਿਟੀ ਵੀ ਹੈ, ਉਹ ਵੀ ਹਾਲੇ ਰਿਸਰਚ ਤੇ ਲਰਨਿੰਗ ਮੋਡ 'ਚ ਹੁੰਦੀ ਹੈ। ਤੇ ਜਿਸ ਤਰ੍ਹਾਂ ਉਹਨਾਂ ਨੂੰ ਨਵੀਂ ਰਿਸਰਚ ਹੁੰਦੀ ਜਾਂਦੀ ਹੈ, ਉਹਨਾਂ ਨੂੰ ਉਹ ਰਿਫਾਈਨ ਕਰਦੇ ਚਲੇ ਜਾਂਦੇ ਨੇ ਕਿ ਕੀ ਇਫੈਕਟਿਵਨੈਸ ਹੈ, ਕਦੋਂ ਇਹਦਾ ਬੂਸਟਰ ਡੋਜ਼ ਲਵਾਉਣੀ ਹੈ, ਕਦੋਂ ਸੈਕਿੰਡ ਡੋਜ਼ ਲਗਾਉਣੀ ਹੈ। ਤੇ ਇਹ ਤੁਹਾਡਾ ਕਹਿਣਾ ਠੀਕ ਹੈ ਕਿ ਜਿਹੜੀ ਫਾਈਜ਼ਰ ਹੈ ਉਹਦਾ ਅਸਰ ਉਹਨੇ ਦੇਖਿਆ ਹੈ ਕਿ 6 ਮਹੀਨੇ ਬਾਅਦ ਉਹਦਾ ਅਸਰ ਕਾਫੀ ਘੱਟ ਜਾਂਦਾ। ਤੇ ਹੁਣ ਉਹ ਇੱਕ ਤੀਸਰੀ ਬੂਸਟਰ ਡੋਜ਼ ਲਗਾਉਣ ਨੂੰ ਵੀ ਕਹਿ ਰਹੇ ਨੇ, ਉਹਨਾਂ ਦੀ ਆਇਆ ਰਿਕਮੈਂਡੇਸ਼ਨ। ਤੇ ਜਨਵਰੀ ਤੋਂ ਬਾਅਦ ਸਾਡੀ ਜਾਣਕਾਰੀ ਹੈ ਕਿ ਜਨਵਰੀ ਤੋਂ ਬਾਅਦ ਜਿਹੜੇ ਵੀ 16 ਸਾਲ ਤੋਂ ਉੱਤੇ ਦੇ ਨੇ ਉਹਨਾਂ ਨੂੰ ਤੀਸਰੀ ਬੂਸਟਰ ਡੋਜ਼ ਵੀ ਫ੍ਰੀ ਅਵੇਲੇਬਲ ਹੋਏਗੀ। ਪਹਿਲਾਂ ਚਾਹੇ ਉਹਨਾਂ ਨੇ ਐਸਟਰਾਜ਼ੈਨੇਕਾ ਲਵਾਈ ਹੋਏ, ਚਾਹੇ ਮਾਡਰਨਾ, ਚਾਹੇ ਹੋਰ ਕੋਈ ਵੀ ਲਵਾਈ ਹੋਵੇ, ਜਨਵਰੀ ਤੋਂ ਬਾਅਦ ਉਹ ਫਾਈਜ਼ਰ ਵਾਸਤੇ ਐਲੀਜੀਬਲ ਹੋ ਜਾਣਗੇ ਤੇ ਉਹਨਾਂ ਨੂੰ ਤੀਸਰੀ ਡੋਜ਼ ਇੱਕ ਫਾਈਜ਼ਰ
ਲਵਾਈ ਜਾਏਗੀ। ਤੇ ਇਹ ਜਿਸ ਤਰ੍ਹਾਂ ਸਿਚੁਏਸ਼ਨ ਇਵੋਲਵ ਹੁੰਦੀ ਜਾਂਦੀ ਹੈ ਉਸ ਤਰ੍ਹਾਂ ਐਡਵਾਈਸ ਚੇਂਜ ਕਰਦੀ ਜਾਂਦੀ ਹੈ। ਤੇ ਇਹ ਹਾਲੇ ਲੋਕਾਂ ਨੂੰ ਥੋੜਾ ਡਾਕਟਰ ਕੋਲੋਂ ਪੁੱਛ ਕੇ ਆਪਣੇ ਉਸ ਹਿਸਾਬ ਨਾਲ ਤੇ ਆਪਣੇ ਆਪ ਨੂੰ ਇਨਫੋਰਮ ਰੱਖਣਾ ਚਾਹੀਦਾ, ਕਿਉਂਕਿ ਇਹ ਨਵੀਂ ਮੈਡੀਕੇਸ਼ਨ ਹੈ। ਨਾਗੀ ਸਾਹਿਬ, ਸਭ ਤੋਂ ਵੱਡਾ ਸਵਾਲ ਜਿਹੜਾ ਖੜਾ ਹੋ ਰਿਹਾ ਹੈ, ਪ੍ਰੈਗਨੈਂਟ ਜਿਹੜੀਆਂ ਵੂਮਨਸ ਹੈਗੀਆਂ ਨੇ, ਪ੍ਰੈਗਨੈਂਸੀ ਦੇ ਵਿੱਚ ਕੀ ਇਹ ਡੋਜ਼ ਲਗਾਉਣੀ ਸਹੀ ਹੈ? ਕਿਉਂਕਿ 11 ਸਾਲ ਤੋਂ ਥੱਲੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਡੋਜ਼ ਨਹੀਂ ਦਿੱਤੀ ਜਾ ਰਹੀ ਕਰੋਨਾ ਵਾਇਰਸ ਦੀ। ਸੋ ਲੇਡੀਜ਼ ਦਾ ਸਵਾਲ ਇਹੀ ਹੈ ਕਿ ਪ੍ਰੈਗਨੈਂਟ ਵੂਮਨਸ ਬਾਰੇ ਪਹਿਲਾਂ ਜਿਹੜੀ ਰਾਏ ਸੀਗੀ ਉਹ ਬਣਾਈ ਹੋਈ ਨਹੀਂ ਸਾਇੰਟਿਸਟ ਨੇ, ਜਾਂ ਕਹਿ ਲਓ ਸਰਕਾਰ ਨੇ, ਜਾਂ ਹੈਲਥ ਡਿਪਾਰਟਮੈਂਟ ਨੇ, ਕਿ ਉਹਨਾਂ ਨੂੰ ਲੱਗਣੀ ਚਾਹੀਦੀ ਹੈ ਜਾਂ ਨਹੀਂ ਲੱਗਣੀ ਚਾਹੀਦੀ। ਹੁਣ ਇੱਕਦਮ ਹੀ ਪ੍ਰੈਗਨੈਂਟ ਲੇਡੀਜ਼ ਲਈ ਵੀ ਇਹਨਾਂ ਨੇ ਮੈਂਡੇਟਰੀ ਕਰ ਦਿੱਤੀ ਹੈ ਕਿ ਉਹਨਾਂ ਲਈ ਵੀ ਜ਼ਰੂਰੀ ਹੈ, ਲਾਜ਼ਮੀ ਹੈ। ਪਰ ਉਹ ਪ੍ਰੈਗਨੈਂਟ ਲੇਡੀਜ਼ ਦਾ ਜਿਹੜਾ ਸਵਾਲ ਹੈ ਉਹ ਇਹ ਹੈ ਕਿ 11 ਸਾਲ ਤੋਂ ਥੱਲੇ ਜਦੋਂ ਇਹ ਵੈਕਸੀਨੇਸ਼ਨ ਨਹੀਂ ਦਿੱਤੀ ਜਾਂਦੀ, ਇੱਕ ਬੱਚਾ ਜਿਹੜਾ ਅਣਜੰਮਿਆ ਉਹਨੂੰ ਤੁਸੀਂ ਉਹ ਡੋਜ਼ ਦੇ ਰਹੇ ਹੋ ਤਾਂ ਉਹਦੇ ਤੇ ਕਿੰਨੇ ਮਾੜੇ ਪ੍ਰਭਾਵ ਪੈਣਗੇ? ਹਾਂਜੀ, ਦੇਖੋ ਇਹ ਇਸ ਤਰ੍ਹਾਂ ਹੈ ਕਿ ਇਹ ਬਿਲਕੁਲ ਯੰਗ ਬੱਚਿਆਂ ਤੇ 12 ਸਾਲ ਤੋਂ ਛੋਟਿਆਂ ਤੇ ਹਾਲੇ ਇਹਦਾ ਟੋਟਲ ਇਫੈਕਟ ਪਤਾ ਨਹੀਂ ਹੈ। ਇਹ ਰਿਸਰਚ ਸਟੇਜ ਤੇ ਹੈ ਇਹ ਸਾਰੀ, ਕਿਉਂਕਿ ਕੋਵਿਡ-19 ਵੀ 2 ਸਾਲ ਹੀ ਪਹਿਲਾਂ ਇਹ ਵਾਇਰਸ ਡਿਸਕਵਰ ਹੋਇਆ। ਉਸ ਤੋਂ ਬਾਅਦ ਤੁਸੀਂ ਨਾਰਮਲ ਜਿਹੜੀ ਵੈਕਸੀਨਸ ਉਹਨਾਂ ਦੀ ਹਿਸਟਰੀ ਦੇਖੋ, ਉਹਨਾਂ ਨੂੰ 10 ਸਾਲ ਲੱਗ ਜਾਂਦੇ ਨੇ, ਦਹਾਕੇ ਲੱਗ ਜਾਂਦੇ ਨੇ ਰਿਸਰਚ ਕਰਦਿਆਂ, ਵੈਕਸੀਨ ਆਉਂਦਿਆਂ। ਇਹਨਾਂ ਨੇ ਬਹੁਤ ਜਲਦੀ ਇੱਕਦਮ ਰਿਸਰਚ ਕਰਕੇ ਤੇ ਵੈਕਸੀਨਸ ਕੱਢੀ ਹੈ, ਤੇ ਇਹਨਾਂ ਦਾ ਪੂਰਾ ਲੌਂਗ ਟਰਮ ਇਫੈਕਟ ਹਲੇ ਪਤਾ ਨਹੀਂ ਹੈ। ਤੇ ਡਾਕਟਰ ਐਡਮਿਟ ਕਰਦੇ ਨੇ, ਕਹਿੰਦੇ ਦਿਸ ਇਜ਼ ਟੂ ਦ ਬੈਸਟ ਆਫ ਆਵਰ ਨੌਲੇਜ। ਅੱਜ ਦੀ ਡੇਟ ਸਾਡੀ ਜਿਹੜੀ ਨੌਲੇਜ ਹੈ, ਦਿਸ ਇਜ਼ ਦ ਬੈਸਟ ਨੌਲੇਜ ਵੀ ਹੈ। ਤੇ ਇਹ ਤੁਹਾਡੀ ਗੱਲ ਠੀਕ ਹੈ। ਆਪਣੇ ਡਾਕਟਰ ਕੋਲੋਂ ਪੁੱਛੋ, ਆਪਣੇ ਡਾਕਟਰ ਕੋਲੋਂ ਸਲਾਹ ਲਓ, ਤੇ ਉਹਦੇ ਕੋਲੋਂ ਇਹ ਪੁੱਛੋ ਵੀ ਕਿੰਨਾ ਰਿਸਕ ਹੈ ਇਹਦੇ ਅੰਦਰ, ਤੇ ਉਹਦੇ ਹਿਸਾਬ ਨਾਲ ਤੁਹਾਨੂੰ ਆਪਣਾ ਡਿਸੀਜਨ ਲੈਣਾ ਪੈਣਾ ਹੈ ਥੋੜਾ ਜਿਹਾ ਇਹਦੇ ਅੰਦਰ, ਹਰ ਇੰਡੀਵਿਜੂਅਲ ਨੂੰ। ਤੇ ਇਹ ਹਾਲੇ ਉਹਨਾਂ ਨੇ ਮੈਂਡੇਟਰੀ ਨਹੀਂ ਕੀਤਾ। ਅਗੇਨ ਲੈਟ ਮੀ ਰਿਪੀਟ ਕਿ ਮੈਂਡੇਟਰੀ ਨਹੀਂ ਹੈ, ਇਹ ਵੋਲੰਟਰੀ ਹੈ, ਰਿਕਮੈਂਡਡ ਹੈ, ਸਟਰੋਂਗਲੀ ਰਿਕਮੈਂਡਡ ਹੈ। ਲੇਕਿਨ ਮੈਂਡੇਟਰੀ ਹਾਲੀ ਸਿਰਫ ਹੈਲਥ ਕੇਅਰ ਵਰਕਰਸ ਵਾਸਤੇ ਤੇ ਜਿਹੜੇ ਸਕੂਲ ਦੇ ਐਜੂਕੇਸ਼ਨ ਸੈਕਟਰ ਵਾਸਤੇ ਤੇ ਜਿਹਨੇ ਟਰੈਵਲ ਕਰਨਾ ਉਹਦੇ ਵਾਸਤੇ ਆ। ਬਾਕੀਆਂ ਵਾਸਤੇ ਹਾਲੀ ਵੋਲੰਟਰੀ ਹੈ, ਤੇ ਉਹਨਾਂ ਇਹ ਕਹਿ ਰਹੇ ਕਿ ਉਹਨੂੰ ਮੈਂਡੇਟਰੀ ਨਾ ਕੀਤਾ ਜਾਏ। ਇਸੇ ਕਰਕੇ ਐਜੀਟੇਸ਼ਨ ਹੋ ਰਹੀ ਹੈ ਸਾਰੇ ਜਗ੍ਹਾ। ਜੀ ਗੱਲ ਕਰਦੇ ਹਾਂ ਜੀ ਪੰਜਾਬ ਦੀ, ਗੱਲ ਕਰਦੇ ਹਾਂ ਕਿਸਾਨਾਂ ਦੀ, ਗੱਲ ਕਰਦੇ ਹਾਂ ਧਰਨਿਆਂ ਦੀ, ਜੋ ਕਿ ਕਿਸਾਨ ਜਿਹੜੇ ਲਗਾਤਾਰ 1 ਸਾਲ ਦੇ ਅਰਸੇ ਤੋਂ ਸਿੰਘੂ ਟਿੱਕਰੀ ਗਾਜ਼ੀਆਬਾਦ ਬਾਰਡਰ ਤੇ ਬੈਠੇ ਸਨ। ਸ਼ੁੱਕਰਵਾਰ ਨੂੰ ਐਲਾਨ ਹੋਇਆ ਕਿ ਤਿੰਨੇ ਕਾਲੇ ਕਾਨੂੰਨ ਜਿਹੜੇ ਹੈਗੇ ਨੇ ਰੱਦ ਕੀਤੇ ਜਾ ਰਹੇ ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵੱਲੋਂ। ਸੋ ਇਸ ਤੋਂ ਬਾਅਦ ਕਿਸਾਨਾਂ ਦੇ ਬਹੁਤ ਸਾਰੇ ਸਵਾਲ, ਕਿਸਾਨਾਂ ਨੇ ਬਹੁਤ ਵੱਡਾ ਜਿਹੜਾ ਖਰੜਾ ਪੇਸ਼ ਕੀਤਾ ਕਿ ਸਿਰਫ ਕਾਲੇ ਕਾਨੂੰਨ ਬੋਲਣ ਦੇ ਨਾਲ ਰੱਦ ਨਹੀਂ ਕੀਤੇ ਜਾਂਦੇ, ਸੰਸਦ ਦੀ ਕਾਰਵਾਈ ਬਾਕੀ ਆ। ਉਸ ਤੋਂ ਬਾਅਦ MSP ਲਾਗੂ ਹੋਣੀ ਚਾਹੀਦੀ ਆ, ਬਿਜਲੀ ਦੇ ਬਿੱਲ ਨੇ, ਖੇਤੀ ਸੰਬੰਧੀ ਬਿੱਲ ਨੇ, ਜਾਂ ਨਾੜ ਜਲਾਉਣ ਸੰਬੰਧੀ ਬਿੱਲ ਨੇ। ਸੋ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਿਸਾਨਾਂ ਦੀਆਂ, ਉਹ ਕਹਿੰਦੇ ਅਸੀਂ ਇਹਨਾਂ ਦੇ ਨਾਲ ਉਹ ਵੀ ਮੰਗ ਕਰ ਰਹੇ ਸਾਂ। ਉਹਦੇ ਬਾਰੇ ਨਰਿੰਦਰ ਮੋਦੀ ਜੀ ਨੇ ਕੋਈ ਗੱਲ ਨਹੀਂ ਕਹੀ। ਹਾਂਜੀ, ਇਹ ਬਿਲਕੁਲ ਠੀਕ ਕਹਿ ਰਹੇ ਜੀ ਤੁਸੀਂ। ਜਿਹੜੇ 3 ਕਾਨੂੰਨਾਂ ਦੀ ਗੱਲ ਹੈ ਨਾ ਜੀ, ਇਹ ਤੇ ਸਰਕਾਰ ਦੇ ਕਾਨੂੰਨ ਸੀ ਤੇ ਉਹਨੂੰ ਰੱਦ ਕਰਵਾਉਣਾ ਸੀ। ਇਹ ਕੋਈ ਕਿਸਾਨਾਂ ਦੀ ਨਵੀਂ ਮੰਗ ਨਹੀਂ ਸੀ। ਉਹਨਾਂ ਦੀ ਜਿਹੜੀਆਂ ਮੰਗਾਂ ਨੇ ਇਹ ਤੋਂ ਅੱਗੇ ਨੇ। ਉਹ 6 ਮੰਗਾਂ ਉਹਨਾਂ ਨੇ ਪੇਸ਼ ਕੀਤੀਆਂ ਨੇ ਆਪਣੀ ਇੱਕ ਲੈਟਰ ਦੇ ਥਰੂ ਪ੍ਰਾਈਮ ਮਿਨਿਸਟਰ ਨੂੰ ਲਿਖੀਆਂ ਨੇ। ਇੱਕ ਤਾਂ ਹੈਗਾ ਜੀ MSP ਦੀ ਲੀਗਲ ਗਾਰੰਟੀ ਦਿੱਤੀ ਜਾਏ। ਉਹਦਾ ਮਤਲਬ ਇਹ ਹੈ ਕਿ ਕੋਈ ਵੀ ਸਾਰੇ ਇੰਡੀਆ 'ਚ ਕਿਸੇ ਵੀ ਜਿਹੜੀਆਂ 2 ਫਸਲਾਂ ਨੇ ਜਿਹਨਾਂ ਦੀ ਲੀਗਲ MSP ਡਿਕਲੇਅਰ ਹੁੰਦੀ ਹੈ, ਉਹ ਤੋਂ ਥੱਲੇ ਭਾਅ ਤੇ ਕੋਈ ਖਰੀਦ ਨਾ ਸਕੇ। ਇਸ ਤਰ੍ਹਾਂ ਕਿ ਪੰਜਾਬ 'ਚ MSP ਮਿਲ ਜਾਂਦੀ ਹੈ, ਲੇਕਿਨ UP ਚਲੇ ਜਾਓ, ਥੱਲੇ MP ਚਲੇ ਜਾਓ, ਉਹ ਮੱਧ ਪ੍ਰਦੇਸ਼ ਚਲੇ ਜਾਓ, ਉਹ ਤੁਹਾਨੂੰ MSP ਤੇ ਖਰੀਦ ਨਹੀਂ ਹੁੰਦੀ, MSP ਤੋਂ ਬਹੁਤ ਥੱਲੇ ਹੁੰਦੀ। ਤੇ ਇਹ ਉਹਨਾਂ ਦਾ ਕਹਿਣਾ ਇਹ ਹੈ ਕਿ ਤੁਸੀਂ ਇਹਨੂੰ ਲੀਗਲ ਕਰ ਦਿਓ ਕਿ ਇਹ ਤੋਂ ਥੱਲੇ ਨਾ ਖਰੀਦ ਸਕੇ ਕੋਈ। ਦੂਸਰਾ ਉਹਨਾਂ ਦਾ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਹੈ, ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਦਾ ਇਹ ਸੀ ਕਿ ਜਿਹੜੀ ਕਿਸਾਨਾਂ ਨੂੰ ਫ੍ਰੀ ਇਲੈਕਟ੍ਰਿਸਿਟੀ ਮਿਲਦੀ ਸੀ, ਉਹ ਇੱਕ ਤਰ੍ਹਾਂ ਵੀ ਅਸੀਂ ਤੁਹਾਡੇ ਖਾਤੇ 'ਚ ਪੈਸੇ ਪਾ ਦਿਆਂਗੇ ਤੇ ਤੁਸੀਂ ਬਿੱਲ ਉਹਦੇ ਥਰੂ ਪੇ ਕਰੋ, ਪਰ ਤੁਸੀਂ ਪਹਿਲਾਂ ਪੇ ਕਰੋ ਤੇ ਉਹਦੀ ਤੁਹਾਨੂੰ ਰਿਕੰਪੈਸ਼ਨ ਕਰ ਦਿਆਂਗੇ। ਇਹ ਕਿਸਾਨਾਂ ਦਾ ਮੰਨਣਾ ਵੀ ਨਹੀਂ, ਇਹ ਸਾਨੂੰ ਉਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਫ੍ਰੀ ਬਿਜਲੀ ਮਿਲਦੀ ਰਹੀ ਹੈ, ਅਸੀਂ ਉਹਦਾ ਬਿੱਲ ਨਹੀਂ ਪੇ ਕਰਦੇ ਸਾਂ, ਉਸੇ ਸਿਸਟਮ ਨੂੰ ਬਰਕਰਾਰ ਰੱਖਿਆ ਜਾਏ। ਤੀਸਰਾ ਉਹਨਾਂ ਦਾ ਸਟਬਲ ਬਰਨਿੰਗ ਦਾ ਜਿਹੜਾ ਉਹਨਾਂ ਦੀ ਪੈਨਲ ਕੁਝ ਪ੍ਰੋਵੀਜ਼ਨ ਹੈ ਜਿਹਦੇ ਨਾਲ ਇਹਨਾਂ ਨੂੰ ਕੁਝ ਪੀਨਲਾਈਜ਼ ਕੀਤਾ ਜਾ ਸਕਦਾ ਹੈ ਕਿ ਅਗਰ ਉਹ ਸਟਬਲ ਬਰਨਿੰਗ ਜਿਹਨੂੰ ਕਹਿੰਦੇ ਨੇ ਪਰਾਲੀ ਜਲਾਣਾ, ਤੇ ਉਹਦੇ ਨਾਲ ਉਹਦੇ ਤੇ ਕੀਤਾ ਜਾ ਸਕਦਾ। ਚੌਥਾ ਉਹਨਾਂ ਦੇ ਕਿ ਜਿਹੜਾ ਕਿਸਾਨਾਂ ਦੇ ਅਗੇਂਸਟ ਕੇਸਿਸ ਨੇ, ਫਾਰਮਰ ਦੇ ਅਗੇਂਸਟ ਇਸ ਐਜੀਟੇਸ਼ਨ ਦੇ ਦੌਰਾਨ ਦਰਜ ਹੋਏ ਨੇ FIRs ਵਗੈਰਾ, ਉਹ ਸਾਰੀਆਂ ਵਾਪਸ ਲਿੱਤੀਆਂ ਜਾਣ। ਤੇ ਪੰਜਵਾਂ ਹੈ ਉਹਨਾਂ ਦਾ ਕਿ ਜਿਹੜਾ ਅਜੇ ਮਿਸ਼ਰਾ ਹੈ ਮਿਨਿਸਟਰ ਆਫ ਸਟੇਟ, ਇਹਨੂੰ ਸੈਕ ਕੀਤਾ ਜਾਏ। ਤੇ 6ਵਾਂ ਹੈ ਜੀ ਕਿ ਉਹਨਾਂ ਦਾ ਸਿੰਘੂ ਬਾਰਡਰ ਦੇ ਉੱਤੇ ਜਿਹੜੇ ਫਾਰਮਰਸ ਨੇ ਉਹਨਾਂ ਨੂੰ ਕੰਪਨਸੇਸ਼ਨ ਦਿੱਤਾ ਜਾਏ। ਜਿਹੜੇ ਵੀ ਫਾਰਮਰਸ ਦੀ ਡੈਥ ਹੋ ਗਈ ਹੈ, ਹੋ ਗਏ ਨੇ, ਉਹਨਾਂ ਨੂੰ ਕੰਪਨਸੇਸ਼ਨ ਦਿੱਤਾ ਜਾਏ। ਤੇ ਨਾਲ ਹੀ ਸਿੰਘੂ ਬਾਰਡਰ ਦੇ ਉੱਤੇ ਇੱਕ ਲੈਂਡ ਅਲਾਟ ਐਲੋਕੇਟ ਕੀਤੀ ਜਾਏ ਜਿੱਥੇ ਕਿ ਆਪਣਾ ਮੈਮੋਰੀਅਲ ਉਹਨਾਂ ਦੀ ਯਾਦ 'ਚੋਂ ਬਣਾ ਸਕਣ। ਤੇ ਕਿਸਾਨ ਕਹਿੰਦੇ ਜੀ ਜਦ ਤੱਕ ਇਹ ਸਾਡੀਆਂ 6 ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਦ ਤੱਕ ਇਹ ਧਰਨਾ ਜਾਰੀ ਰਹੇਗਾ, ਐਜੀਟੇਸ਼ਨ ਜਾਰੀ ਰਹੇਗੀ। ਤੇ ਇਹ ਮੈਨੂੰ ਲੱਗਦਾ ਜੀ ਸਾਰੀਆਂ ਲੈਜੀਟੀਮੇਟ ਨੇ ਇਹ ਸਾਰੀਆਂ ਮੰਗਾਂ, ਤੇ ਕਿਸਾਨਾਂ ਦੀਆਂ ਆਪਣੀਆਂ ਪੁਰਾਣੀਆਂ ਮੰਗਾਂ ਨੇ, ਇਹਨਾਂ ਨੂੰ ਮੰਨ ਲੈਣਾ ਚਾਹੀਦਾ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਸ ਬਾਰੇ। ਜੀ ਬਿਲਕੁਲ।
ਨਾਗੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਅਗਲੇ ਹਫਤੇ ਫਿਰ ਤੋਂ ਚਰਚਾ ਕਰਾਂਗੇ ਜੀ, ਤਦ ਤੱਕ ਲਈ ਧੰਨਵਾਦ। ਥੈਂਕ ਯੂ ਜੀ। ਸੋ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਟੀਵੀ ਆਸਟ੍ਰੇਲੀਆ। ਧੰਨਵਾਦ।